अस्सलाम वालेकुम जी। असी इस टाइम खलोते हैं चौरी आशक अली संघा जट धरमेड़ी वाला ਉਹਦੇ ਡੇਰੇ ਦੇ ਉੱਤੇ। ਅਸੀਂ ਇੱਥੇ ਤੁਹਾਨੂੰ ਇੱਕ ਦਿਖਾਣਾ ਵੀ ਉਹਨੇ ਇੱਕ ਪੌਦਾ ਲਾਇਆ ਸੀ, ਉਸ ਪੌਦੇ ਦਾ ਗਾਹਾਂ ਨਤੀਜਾ ਕੀ ਨਿਕਲਿਆ। ਵੀ ਅਸੀਂ ਕਹਿੰਦੇ ਰਹਿੰਦੇ ਨਾ ਵੀ ਆਹ ਲਾ ਫਲ ਇੱਥੇ ਨਹੀਂ ਹੁੰਦਾ, ਆਹ ਲਾ ਫਲ ਉੱਥੇ ਨਹੀਂ ਹੁੰਦਾ। ਉਹ ਦਿਖਾਈਆਂ ਨੂੰ ਉਹਨਾਂ ਨੂੰ ਲਿਆਈਆਂ। ਆਸ਼ਕ ਅਲੀ ਕੁੱਤਾ ਲਈ ਫਿਰਦਾ, ਉਦਣ ਗੱਲ ਕੀਤੀ ਸੀ ਉਹ ਚਿੱਟਾ ਜਿਹਾ ਕੁੱਤਾ ਲਈ ਫਿਰਦਾ ਸੀ ਤੇ ਉਹ ਵੀਡੀਓ 'ਚ ਗੱਲ ਕੀਤੀ ਤੇ ਸਾਨੂੰ ਇੱਕ ਬੰਦੇ ਨੇ ਕੁੱਤਾ ਤੋਹਫਾ ਦਿਆ। ਉਹਦੀ ਵੀਡੀਓ ਮੈਂ ਆਸ਼ਕ ਅਲੀ ਬਣਾਈ ਆ, ਉਹ ਲਾਣੀ ਵੀ ਆ। ਉਹ ਬੰਦੇ ਦਾ ਸ਼ੁਕਰੀਆ ਅਦਾ ਕੀਤਾ। ਹਾਂ, ਪਾਕਪਤਨ ਦੇ ਲਾਗੇ ਆ ਮੁੰਡਾ ਸਾਜਦ, ਉਹਨੇ ਦਿੱਤਾ ਜੀ, ਉਹਦਾ ਅਸੀਂ ਸ਼ੁਕਰੀਆ ਵੀ ਅਦਾ ਕਰਾਂਗੇ। ਕੁੱਤਾ ਬਹੁਤ ਵਧੀਆ ਦਿੱਤਾ ਤੇ ਇਸ ਟਾਈਮ ਫਰਾਟ ਆ ਰਿਹਾ ਚੌਰੀ ਆਸ਼ਕ ਅਲੀ ਨੂੰ ਸ਼ੌਕ ਆ ਕੁੱਤੇ ਦਾ, ਕੁੱਤਾ ਨੂੰ ਚੰਗਾ ਲੱਭ ਗਿਆ। ਤੇ ਇਧਰ ਮੇਰਾ ਨੂੰ ਕਰ ਟਰੈਕਟਰ ਇੱਥੇ ਲੱਗ ਗਿਆ। ਜਾ ਜੇ ਤੂੰ ਲੱਗ ਗਿਆ ਫਿਰ ਕੁੱਤਾ ਵੀ ਲੱਗ ਗਿਆ। ਟਰੈਕਟਰ ਜੀ ਇਹ 530 ਯੂਨੀਵਰਸਲ 530। ਮੈਂ ਕਹਿੰਦਾ ਇਹੋ ਜਿਹਾ ਜੈਂਟਲੀ ਦਾ ਟਰੈਕਟਰ ਆ ਨਾ, ਬਹੁਤ ਵਾਧੂ ਟਰੈਕਟਰ ਆ ਤੇ ਕੁਛ ਨਹੀਂ ਕਹਿੰਦਾ ਕੁੱਤਾ। ਦੇਖਿਆ ਨਾ ਆ ਜਿਹੜਾ ਜੋੜ ਆ ਨਾ, ਹਾਂ ਆ ਕੜਾ ਪਿਆ ਹੈ, ਇਹ ਦੂਸਰੇ ਟਰੈਕਟਰਾਂ ਨੂੰ ਕੋਈ ਨਹੀਂ ਹੈ। ਹਾਂ, ਇਹਦਾ ਕੜਾ ਪਿਨੀਅਨ ਬਹੁਤ ਵਾਧੂ ਆ, ਵੱਡੇ ਸਾਈਜ਼। ਇਸ ਨੂੰ ਹਾਂਜੀ, ਬਸ ਆ ਕੜਾ ਪਿਨੀਅਨ ਨਹੀਂ ਦੱਸਣਾ ਸੀ। ਚਲੋ ਮਰਜ਼ੀ ਤੇਰੀ। ਕੜਾ ਪਿਨੀਅਨ ਹੈ ਜੀ, ਬਹੁਤ ਵਾਧੂ ਹੈ ਇਹਦਾ, ਵੱਡੇ ਸਾਈਜ਼ ਦਾ। ਇਹ ਜਿਹੜਾ ਇਹਦਾ ਪਿਛਲਾ ਹਿੱਸਾ ਬਹੁਤ ਮਜ਼ਬੂਤ ਬਣਾਇਆ। ਹਾਲਾਂਕਿ ਇਹ ਕਿਹੜਾ ਮਾਡਲ ਆ ਸ਼ਕਲ? ਇਹ ਮਾਮਾ ਵੀ ਹੈ ਮੇਰਾ ਮਾਮਾ। 2000 ਮਾਡਲ ਆ ਜੀ ਇਹ। ਟੋਬਾ ਟੈਕਸਿੰਗ ਦੇ ਵਿੱਚ ਬੰਦੇ ਨੇ ਕਢਾਇਆ ਸੀਗਾ ਤੇ ਜਾਂ ਕਢਾਇਆ ਸੀ, ਅਸੀਂ ਉਦੋਂ ਲੈ ਕੇ ਆ ਗਏ। ਤੇ ਹੁਣ ਟਰੈਕਟਰ ਦੇ ਟਾਇਰ ਥੋੜ੍ਹੇ ਜਿਹੇ ਘਸੇ ਆ। ਟਰੈਕਟਰ ਦੇ ਟਾਇਰ ਜਦੋਂ ਪੈ ਗਏ ਤੈਨੂੰ ਧਵਾ ਲਿਆ। ਇਹ ਨਵਾਂ ਨਕੋਰ ਆ, ਪੁਰਾਣੀ ਸ਼ੈ ਬਾਬਾ ਨਹੀਂ ਲੱਭਦੀ। ਪੁਰਾਣੀ ਸ਼ੈ ਅੱਜ ਵੀ ਨਵੀਆਂ ਨਾਲੋਂ ਚੰਗੀ। ਨਵੇਂ ਧਾਰੇ ਪੀਪੇ, ਇਹ ਤਾਂ ਹੈਗਾ ਬੜਾ ਮਜ਼ਬੂਤ, ਬੜਾ ਪੱਕਾ ਟਰੈਕਟਰ। ਤੇ ਆ ਉਹਦਾ ਇਹਦਾ ਮੁੰਡਾ ਮਾਮੇ ਦਾ ਮਲਵੇਰ ਮੇਰਾ ਆ ਮਦਸਰ, ਉਹ ਦਸਰੇ ਆ ਜਾਂਦਾ, ਆ ਜਾ ਆ ਜਾ। ਤੇ ਉਹ ਮੁੰਡਾ ਆਂਦਾ, ਉਹ ਇਹਨੂੰ ਚਲਾਉਂਦਾ ਰਿਹਾ, ਚਲਾਉਂਦਾ ਮੈਂ ਵੀ ਰਿਹਾ, ਪਰ ਉਹ ਬਹੁਤਾ ਚਲਾਉਂਦਾ ਰਿਹਾ। ਉਹ ਦੱਸੂਗਾ ਵੀ ਇਹਦੇ 'ਚ ਕੋਈ ਖਾਸ ਗੱਲ ਐਸੀ ਕਿਹੜੀ ਆ ਜਿਹੜੀ ਦੂਏ ਟਰੈਕਟਰਾਂ 'ਚ ਹੈ ਨਹੀਂ। ਹੁਣ ਉਹ ਮੁੰਡੇ ਨੂੰ ਉਡੀਕਦੇ ਆ ਜਾਂ ਗਾਹਾਂ ਚੱਲਦੇ ਆ ਉਨੀ ਦੇਰ। ਫਿਰ ਦਿਖਾ ਦੇ ਕੁੱਤਾ, ਦਿਖਾ ਦੇ ਫਿਰ ਦੁਬਾਰਾ ਕੁੱਤਾ ਕਿਵੇਂ ਆ ਵੀ ਵੜਦਾ ਵੁੜਦਾ ਹਜੇ ਕਿ ਇਹ ਨਸਲ ਵੜਦੀ ਨਹੀਂ। ਇਹ ਸ਼ੋਅ ਪੀਸ, ਸ਼ੌਕੀਆਂ ਮਾਰਨ ਨੂੰ ਹਾਂ, ਨਹੀਂ ਰਾਖੀ ਕਰਦਾ ਜੀ, ਬਗਿਆੜੀ ਆ। ਲੱਤਾਂ ਤੇ ਇਹਦੀਆਂ ਹੈਗੀਆਂ ਸਿੱਧੀਆਂ। ਇੱਕ ਕੁੱਤੇ ਆਉਂਦੇ ਆ ਬਾਹਰਲੇ ਮੁਲਕ ਤੋਂ, ਉਹ ਪਿਛਲੀ ਲੱਤਾਂ ਨੂੰ ਪੋਲੀਓ ਹੁੰਦਾ, ਉਹ ਵਿੰਗੀਆਂ ਹੁੰਦੀਆਂ। ਤੇ ਇਹਦੀਆਂ ਲੱਤਾਂ ਠੀਕ ਆ, ਚਾਰੇ ਲੱਤਾਂ ਤੰਦਰੁਸਤ ਆ। ਜੇ ਦੌੜਦਾ ਵੀ ਚੰਗਾ, ਭੱਜੇ ਤੇ ਭੱਜ ਸਕਦਾ। ਉਹ ਤਾਂ ਨਹੀਂ ਆਇਆ, ਫਿਰ ਆਪਾਂ ਚਲੀਏ ਉਧਰ ਨੂੰ। ਆਓ ਜੀ, ਤੁਹਾਨੂੰ ਦਿਖਾਉਂਦੇ ਆ ਬੂਟਾ, ਵੀ ਉਸ ਬੂਟੇ ਦੀ ਖਾਸੀਅਤ ਕੀ ਆ। ਦੱਬ ਬਟਨ ਤੇ ਨਹੀਂ ਖਲੋ, ਚੱਲ ਦੱਬਿਆ ਤੇ ਨਹੀਂ। ਆ ਦੇਖੋ ਜੀ, ਆਸ਼ਕ ਅਲੀ ਨੇ ਬੱਕਰੀਆਂ ਦਾ ਫਾਰਮ ਵੀ ਬਣਾਇਆ ਹੈ। ਲੈ ਰੱਬੋਂ ਅੱਜ ਆਏ ਆ ਰਾਣਾ ਸਾਹਿਬ, ਉਰੇ ਆਇਓ, ਗੱਲਬਾਤ ਕਰਦੇ ਆ ਬੱਕਰੀਆਂ ਦੇ ਨਾਲ। ਨਹੀਂ ਬੱਕਰੀਆਂ ਨਾਲ ਤਾਂ ਕੀ ਕਰਨੀ, ਆਸ਼ਕ ਅਲੀ ਨਾਲ ਕਰਦੇ ਆ। ਤੂੰ ਆ ਜਾ ਗਾਹਾਂ ਨੂੰ, ਦਿਖਾ ਗਾਹਾਂ ਹੋ ਕੇ ਦਿਖਾ, ਤੂੰ ਫਾਰਮ ਦਿਖਾ ਦੇ ਯਾਰ। ਕੁੱਤਾ ਕੀ ਕਹਿੰਦਾ ਉਹਨੂੰ ਫੜਿਆ। ਆ ਜੀ ਬੱਕਰੀਆਂ ਦਾ ਹਾਤਾ ਬਣਾਇਆ ਹੈ ਇਹਨੇ, ਤੇ ਵਿੱਚ ਬੱਕਰੇ ਵੀ ਆ। ਬੱਕਰੀਆਂ ਮੱਖੀ ਚੀਨੀ ਬਹੁਤੀ ਆ, ਇੱਕ ਲਾਲ ਮੱਖੀ ਚੀਨੀ ਬਹੁਤੀ ਆ, ਕਾਲੀ ਮੱਖੀ ਚੀਨੀ ਬਹੁਤੀ ਆ। ਬੜਾ ਸੋਹਣਾ ਸ਼ੌਕ ਰਿਹਾ। ਉਹ ਬਰਾਂਡੇ ਦੇ ਵਿੱਚ ਵੀ ਦਿਖਾ ਭੋਡੇ ਬੱਕਰੇ। ਹਾਂ, ਇਹਦੇ 'ਚ ਕੋਈ ਬੱਕਰੀ ਵੀ ਸਿੰਘਾਂ ਵਾਲੀ ਨਹੀਂ, ਬਗੈਰ ਸਿੰਘਾਂ ਭੋਡੀ ਬੱਕਰੀਆਂ ਸੋਹਣੀਆਂ। ਸੋਹਣਾ ਸ਼ੌਕ ਕੀਤਾ ਆਸ਼ਕ ਅਲੀ, ਪਸੰਦ ਆਇਆ ਸਾਡੇ। ਅੱਛਾ ਆ ਮੁੰਡਾ ਆ ਗਿਆ ਜੀ, ਆ ਮਲਵੇਰ ਮੇਰਾ ਆ ਗਿਆ। ਇਹਨੂੰ ਕਰ ਲਾ। ਟਰੈਕਟਰ ਜੀ ਤੁਸੀਂ ਚਲਾਉਂਦੇ ਰਹੇ ਆ, ਦੂਏ ਟਰੈਕਟਰਾਂ ਨਾਲੋਂ ਇਹਦੇ ਵਿੱਚ ਕੋਈ ਵਾਧੂ ਗੱਲ ਦੇਖੀ ਹੋਵੇ, ਕੋਈ ਖਾਸੀਅਤ? ਯੂਨੀਵਰਸਲ 530 ਨੀਲੇ ਰੰਗ ਦਾ ਚੰਗਾ ਦੂਆਂ ਨਾਲੋਂ। ਅੱਛਾ, ਟੋਰਾ ਵੀ ਜ਼ਿਆਦਾ, ਖਿਚਾਈ ਵੀ ਜ਼ਿਆਦਾ ਆ, ਇੰਜਨ ਪਾਵਰ ਵੀ ਜ਼ਿਆਦਾ। ਲੈ ਜੀ, ਗੱਲ ਬੜੀ ਪੱਕੀ ਲੱਭ ਗਈ। ਟੋਰਾ ਵੀ ਜ਼ਿਆਦਾ, ਖਿਚਾਈ ਵੀ ਜ਼ਿਆਦਾ ਤੇ ਇੰਜਨ ਦੀ ਪਾਵਰ ਵੀ ਬਹੁਤਾ। 530 ਹਾਰਸ ਪਾਵਰ ਹੈ। ਇਹ 55 ਹਾਰਸ ਪਾਵਰ ਆ। 55 ਤੇ 530 ਕਿਉਂ ਲਿਖਿਆ? ਫਿਰ ਉਹ ਨਾ ਹੋਣਾ ਇਹਦਾ। ਇਹ ਨੰਬਰ ਹੀ ਹੁੰਦੇ ਆ ਕੰਪਨੀ ਦੇ ਆਪਣੇ, ਲੈ ਜਿਵੇਂ 480 ਫੀਟ ਦਾ ਲਾਇਆ ਹੁੰਦਾ, ਹੁੰਦਾ ਉਹ 240 ਛੋਟਾ। ਬਸ ਉਹਨਾਂ ਦਾ ਹਿਸਾਬ ਆ। ਹਾਂ, ਪਿਛਲਾ ਹਿੱਸਾ ਕਹਿੰਦੇ ਬੜਾ ਵਾਧੂ ਇਹਦਾ। ਹਾਂ, ਇਹਦਾ ਕਦੇ ਕਲੇਮ ਨਹੀਂ ਆਇਆ। ਹਾਂ, ਭਾਵੇਂ ਖੜਾ ਵੀ ਇਹਦਾ ਕਲੇਮ ਨਹੀਂ ਆਇਆ। ਆ ਖਲੋਤੇ ਦਾ ਕਾਹਦਾ ਕਲੇਮ ਆਣਾ? ਅਸੀਂ ਚਲਾਉਂਗੇ ਤੇ ਕਲੇਮ ਆਊ। ਪਰ ਨਹੀਂ ਚੱਲਿਆ ਵੀ ਬੜਾ। ਟਾਇਰ ਐਵੇਂ ਖਲੋਤੇ ਦੇ ਤਾਂ ਨਹੀਂ ਨਾ ਕੱਸ ਗਏ, ਚਲਾਇਆ ਮਾਲਕਾਂ ਨੇ ਤੇ ਨਹੀਂ ਕਲੇਮ ਆਇਆ। ਲੈ ਹੁਣ ਸਾਨੂੰ ਅਸੀਂ ਦਿਖਾਉਂਦੇ ਹਾਂ ਜੀ ਇੱਕ ਖਾਸ ਕਿਸਮ ਦਾ ਬੂਟਾ, ਜਿਹੜਾ ਸਾਡੇ ਇਲਾਕੇ 'ਚ ਬੰਦੇ ਕਹਿੰਦੇ ਸੀ ਹੁੰਦਾ ਨਹੀਂ ਸੀ। ਚੌਰੀ ਆਸ਼ਕ ਅਲੀ ਸੰਘਾ ਧਰਮੇੜੀ ਵਾਲਾ ਇਹਨੇ ਉਗਾ ਕੇ ਦਿਖਾ ਦਿੱਤਾ। ਲੈ ਬਟਨ ਦੱਬ, ਉੱਥੇ ਚੱਲੀਏ ਬੂਟੇ ਤੇ। ਹਾਂਜੀ, ਆਹ ਪੌਦਾ ਜੀ, ਆਹ ਇੱਕ ਦਰਖਤ ਆ ਵੀ ਇਹ ਲਾਇਆ ਤੇ ਇਹਦੇ ਤੇ ਆ ਲੱਗੇ ਆ ਨਿੱਕੇ ਨਿੱਕੇ ਗੋਲ ਗੋਲ ਜੇ। ਆ ਦਿਖਾ ਵੀ ਸਕਦੇ ਆ, ਰਾਣਾ ਸਾਹਿਬ ਦਿਖਾਇਓ। ਤੇ ਇਹਨਾਂ ਦੇ ਬਾਰੇ 'ਚ ਇਹਨਾਂ ਦਾ ਜ਼ਾਇਕੇ ਦੀ ਗੱਲ ਦੱਸਦਾ ਵੀ ਇਹ ਖੱਟ ਮਿੱਠੇ ਜੇ ਆ, ਗੋਲ ਗੋਲ ਆ, ਆਲੂ ਬੁਖਾਰੇ ਤਰ੍ਹਾਂ। ਇਹਨਾਂ ਦਾ ਜੂਸ ਵੀ ਪੀ ਸਕਦੇ ਆ, ਉਂਝ ਵੀ ਖਾ ਸਕਦੇ ਆ। ਪੱਕੇ ਹੋਏ ਖਟਾਸ ਘਟ ਜਾਂਦੀ ਹੈ, ਜੇ ਕੱਚੇ ਖਾਓ ਖਟਾਸ ਜ਼ਿਆਦਾ। ਤੇ ਬੜਾ ਸੋਹਣਾ ਪੌਦਾ ਇੰਜ ਭਰਿਆ ਖੜਾ। ਪੱਕਾ ਨਾਂ ਦਾ ਨਹੀਂ ਪਤਾ, ਉਂਝ ਦੱਸਦੇ ਆ ਵੀ ਲੂਚਾ ਸਾਦੇ ਨੂੰ, ਲੂਚਾ। ਇੱਕ ਇਹ ਲੂਚਾ ਬੂਟਾ, ਇੱਕ ਉਹ ਲੱਗਾ ਹੈ ਲੂਚੇ ਦਾ ਬੂਟਾ, ਉਹ ਵੀ ਤੁਹਾਨੂੰ ਦਿਖਾਉਂਦੇ ਆ।
ਤੇ ਇਹ ਪੌਦੇ ਕਹਿੰਦਾ ਜੀ ਠੰਡੇ ਇਲਾਕੇ ਦਾ ਫਲ ਆ, ਪਰ ਇੱਥੇ ਸਾਡੇ ਇੱਥੇ ਹੋ ਗਿਆ ਕਾਮਯਾਬ ਹੋ ਗਿਆ ਤੇ ਆ ਭਰਿਆ ਖੜਾ। ਤੇ ਇਦਾਂ ਹੀ ਬੂਟੇ ਹੋਰ ਵੀ ਲੱਗੇ ਆ, ਉਹ ਵੀ ਤੁਹਾਨੂੰ ਦਿਖਾਉਂਦੇ ਆ। ਤੇ ਇਦਾਂ ਮੈਂ ਕਹਿੰਦਾ ਕਿ ਆਪਣੇ ਨਾ ਪੌਦੇ ਲਾਈ ਰੱਖੋ, ਜਿਹੜੇ ਫਲਾਂ ਵਾਲੇ ਦਰਖਤ ਆ ਨਾ, ਫਲਦਾਰ ਦਰਖਤ ਜ਼ਰੂਰ ਫਲਦਾਰ ਲਾਉਣੇ ਦਰਖਤ ਲਾਈ ਰੱਖੋ। ਤੁਸੀਂ ਕਰੋ ਜੀ ਗੱਲਬਾਤ ਕੀ ਕਰਨਾ। ਫਲਦਾਰ ਦਰਖਤ ਜਿਹੜੇ ਆ ਨਾ ਜ਼ਰੂਰ ਲਾਉਣੇ ਚਾਹੀਦੇ ਆ। ਦਰਖਤਾਂ ਦਾ ਇੱਕ ਤਾਂ ਇਹਦਾ ਕਿ ਛਾਂ ਦਾ ਫਾਇਦਾ ਹੁੰਦਾ, ਫਲਦਾਰ ਦਰਖਤ ਦਾ ਇਹ ਫਾਇਦਾ ਹੁੰਦਾ ਕਿ ਬੰਦਾ ਫਲ ਵੀ ਖਾ ਲੈਂਦਾ। ਔਰ ਫਿਰ ਇਹ ਹੈ ਕਿ ਫਲ ਤਾਜ਼ਾ ਹੁੰਦਾ। ਜਿਹੜਾ ਤੁਸੀਂ ਦਰਖਤ ਤੋਂ ਤੋੜ ਕੇ ਫਲ ਖਾਣਾ ਨਾ, ਉਹਦਾ ਆਪਣਾ ਮਜ਼ਾ ਵਾ। ਜਿਹੜਾ ਦੂਸਰੀ ਜਗ੍ਹਾ ਤੋਂ ਫਲ ਆਉਣਾ ਉਹ 3-4 ਦਿਨ ਪੁਰਾਣਾ ਹੋਣਾ ਵਾ। ਤੇ ਇਹ ਬੜਾ ਸ਼ਾਨਦਾਰ ਕਿਸਮ ਦਾ ਹੈ ਫਲ ਆ, ਤੇ ਬਿਲਕੁਲ ਨਾ ਪੂਰੀ ਟਾਹਣੀਆਂ ਜਿਹੜੀਆਂ ਨਾ ਭਰੀਆਂ ਹੋਈਆਂ ਵਾ ਇਸ ਦੀਆਂ। ਆ ਜਾ ਵਰਾ। ਹਾਂ ਚਲੋ ਜੀ ਚੱਲਦੇ ਹਾਂ ਅੱਗੇ। ਆ ਦੇਖੋ ਜੀ, ਆ ਬੂਟਾ ਉਹਦੇ ਨਾਲੋਂ ਛੋਟਾ, ਥੋੜਾ ਜਿਹਾ ਇਹਦੇ ਪੱਤੇ 'ਚ ਵੀ ਫਰਕ ਆ, ਇਹਦੇ ਸਾਈਜ਼ 'ਚ ਵੀ ਫਰਕ ਆ। ਉਹ ਥੋੜੇ ਜਿਹੇ ਦਾਣੇ ਮੋਟੇ ਆ, ਇਹ ਦਾਣੇ ਇਦਾਂ ਪਤਲੇ ਆ, ਇਦਾਂ ਦਾ ਦਾਣਾ। ਇਹ ਛੋਟੇ ਆ, ਹਾਂ ਇਹ ਛੋਟੇ ਦਾਣੇ ਆ। ਇਹ ਉਹੀ ਆ ਜਿਹੜੇ ਵਿੱਚ ਛੋਟੇ ਛੋਟੇ ਸੀ। ਆ ਇਦਾਂ ਹੂੰ ਆਹ ਹੂੰ ਤੂੰ ਲੈ ਗਿਆ ਸੀ? ਇਦਾਂ ਵਿੱਚੋਂ ਗਿਟਕ ਨਿਕਲਦੀ, ਇੱਕ ਗਿਟਕ ਨਿਕਲਦੀ ਹੈ ਬੜੀ ਲੋਹੇ ਰੰਗੀ ਪੱਕੀ ਗਿਟਕ। ਤੇ ਇਹ ਉਹਦੇ ਨਾਲੋਂ ਖੱਟਾ ਘੱਟ ਆ ਤੇ ਮਿੱਠਾ ਬਹੁਤਾ। ਆ ਦੇਖ ਇਦਾਂ ਲੱਗਿਆ, ਸੋਹਣਾ ਬੜਾ ਲੱਗਦਾ, ਲਾਲ ਸੂਹਾ ਲੱਗਿਆ ਹਰੇ ਪੱਤਿਆਂ ਦੇ ਵਿੱਚ, ਜਿੱਦਾਂ ਵੀ ਕੋਈ ਮੋਤੀ ਨਹੀਂ ਹੁੰਦਾ, ਹੀਰੇ ਜਵਾਹਰਾਤ ਵਾਲਾ ਮੋਤੀ ਹੁੰਦਾ, ਇਦਾਂ ਮੋਤੀ ਤਰ੍ਹਾਂ ਚਮਕਦੇ, ਜਿਵੇਂ ਯਕੂਤ ਦੇ ਦਾਣੇ ਹੁੰਦੇ। ਹਾਏ ਹਾਏ ਜਿੱਦਾਂ ਯਕੂਤ ਦੇ ਦਾਣੇ। ਇਹ ਛੋਟਾ ਸਾਈਜ਼ ਆ ਜਿਹੜਾ ਵਾ ਨਾ ਉਸ ਤੋਂ। ਹਾਂਜੀ ਛੋਟਾ ਸਾਈਜ਼ ਆ ਜੀ, ਯਕੂਤ ਦੇ ਦਾਣਿਆਂ ਤਰ੍ਹਾਂ। ਇਹ ਮਿੱਠਾ ਜ਼ਿਆਦਾ, ਇਹ ਮਿੱਠਾ ਜ਼ਿਆਦਾ। ਤੇ ਇਹ ਹੁਣ ਲੂਚਾ ਹੀ ਦੱਸਦੇ ਆ, ਵੀ ਲੂਚਾ ਹੀ ਦੱਸਦਾ। ਇਹ ਛੋਟਾ ਲੂਚਾ, ਹਾਂ ਉਹ ਵੱਡਾ ਲੂਚਾ। ਤੇ ਦੋਨੋਂ ਛੋਟੇ ਆਲੂ ਬੁਖਾਰੇ। ਹਾਂ ਦੋਨੋਂ ਤੇ ਇੱਕ ਹੋਰ ਬੂਟਾ ਵੀ ਖੜਾ, ਉਹਨੂੰ ਐਡੇ ਫਲ ਲੱਗੇ ਸੀ। ਉਹ ਰੰਗ ਕੀ ਸੀ ਉਹਨਾਂ ਦਾ ਅਸ਼ਕਲੀ? ਸ਼ਬਦ ਹਰੇ ਰੰਗ ਦੇ ਸੀਗੇ, ਕਹਿੰਦਾ ਮਿੱਠੇ ਬਹੁਤ ਸੀ। ਨਾ ਉਹ ਆਲੂ ਬੁਖਾਰਾ ਸੀ, ਨਾ ਉਹ ਆੜੂ ਸੀ, ਨਾ ਉਹ ਸੇਬ ਸੀ, ਅੱਲਾ ਜਾਣੇ ਕੀ ਸੀ, ਉਹਦਾ ਵੀ ਨਹੀਂ ਪਤਾ ਲੱਗਿਆ। ਇਦਾਂ ਹੀ ਇਹਨਾਂ ਨੇ ਲਿਆ ਕੇ ਨਰਸਰੀ ਚੋਂ ਬੂਟੇ ਲਿਆ ਕੇ ਲਾਏ ਸੀ, ਤੇ ਅੱਲਾ ਨੇ ਚਾਹੇ ਕਾਮਯਾਬ ਹੋ ਗਏ। ਉਹ ਪਰਾਂ ਦਿਖਾ ਅੰਬ ਖਲੋਤਾ, ਬੜਾ ਪੁਰਾਣਾ ਅੰਬ ਆ, ਬੜੀ ਉਮਰ ਹੈ ਇਹਦੀ। ਤੇ ਇਹਦੇ ਕੋ ਚੌਰੀ ਆਸ਼ਕ ਅਲੀ ਸੰਘਾ ਸਾਹਿਬ ਕੋ ਇਹਦੇ ਕੋ ਘਰ ਦਾ ਅਚਾਰ ਜਿੰਨਾ ਮਰਜ਼ੀ ਪਾ ਜਾਵੇ, ਤੇ ਸੱਜੇ ਖੱਬੇ ਵੀ ਦਿੰਦਾ ਭੈਣ ਭਰਾਵਾਂ ਨੂੰ, ਰਿਸ਼ਤੇਦਾਰਾਂ ਨੂੰ। ਤੇ ਆਹ ਅਮਰੂਦਾਂ ਦੇ 4 ਬੂਟੇ ਲੱਗੇ ਆ, ਇਹ ਵੀ ਰੱਜ ਕੇ ਅਮਰੂਦ ਖਾਂਦਾ। ਬਸ ਆਹ ਗੱਲ ਆ। ਹੁਣ ਚਾਹੇ ਮੈਂ ਕਹਿੰਦਾ ਤੁਹਾਡੇ ਕੋਲ ਜਿੰਨੀ ਵੀ ਜ਼ਮੀਨ ਆ ਨਾ, ਵਿੱਚ ਕੋਈ 4 ਬੂਟੇ ਫਲਾਂ ਦੇ ਹੋਣੇ ਚਾਹੀਦੇ ਆ, ਰੌਣਕ ਬਣ ਜਾਂਦੀ ਹੈ। ਕੋਈ ਨਿਆਣੇ ਆਣ ਕਿਤੇ ਤੇ ਉਹ ਖਾਣ ਹੈ। ਹਾਂ ਜਿੱਦਾਂ ਉੱਥੇ ਆ। ਤੇ ਹੁਣ ਤੁਸੀਂ ਹੁਣ ਤੁਹਾਨੂੰ ਇੱਕ ਹੋਰ ਨਵੀਂ ਸ਼ਾ ਦਿਖਾਣਾ, ਬਟਨ ਦੱਬ। ਆ ਜੀ ਬੇਰੀ ਆ, ਸਾਊ ਬੇਰੀ ਆ। ਇਹਦੇ ਬੇਰਾਂ ਦੇ ਵਿੱਚ ਗਿਟਕ ਹੈ ਨਹੀਂ। ਐਡਾ ਐਡਾ ਸਾਊ ਬੇਰ, ਜਿਵੇਂ ਸੇਬ ਹੁੰਦਾ, ਇਦਾਂ ਸੇਬਾਂ ਤਰ੍ਹਾਂ ਮੋਟਾ ਮੋਟਾ ਬੇਰ। ਹੁਣ ਤਾਂ ਮੌਸਮ ਹੈ ਨਹੀਂ, ਹੁਣ ਤਾਂ ਇਹਨੇ ਬੂਰ ਲਿਆ। ਫਲ ਜਦੋਂ ਲੱਗਿਆ ਹੈ ਨਾ, ਤੇ ਤੁਹਾਨੂੰ ਦਿਖਾਊਂਗਾ ਐਡਾ ਐਡਾ ਬੇਰ ਆ, ਬਗੈਰ ਗਿਟਕ ਤੋਂ, ਬਹੁਤ ਸਵਾਦੀ ਬੇਰ ਆ। ਤੇ ਉਹ ਅੰਜੀਰ ਦਾ ਬੂਟਾ ਉਹ ਪਰਾਂ ਖੜਿਆ, ਆ ਜਾ ਗਾਹਾਂ ਨੂੰ ਪਿਆਜ਼। ਅੱਜ ਇੱਥੇ ਮੈਂ ਖਲੋਤਾ, ਇਹ ਹੈਗਾ ਜੀ ਗੋਬਰ ਗੈਸ। ਇਹ ਗੋਬਰ ਗੈਸ ਦਾ ਖੂਹ ਆ, ਇਹਦੇ ਉੱਤੇ ਮੈਂ ਖਲੋਤਾ। ਆ ਪੈਪ ਲੱਗਿਆ ਹੈ, ਆ ਦਿਖਾ ਕੇ। ਆ ਗੋਬਰ ਗੈਸ ਇੱਥੇ ਪਾਉਂਦੇ ਆ। ਇਹ ਮਾਮੇ ਮੇਰੇ ਨੇ ਲਾਇਆ ਹੈ, ਆਸ਼ਿਕ ਅਲੀ ਸੰਘਾ ਧਰਮੇੜੀ ਵਾਲਾ। ਦਿਹਾੜੀ ਆਪਣਾ ਚੁੱਲ੍ਹੇ ਦੇ ਉੱਤੇ ਗੈਸ ਬਾਲਦੇ, ਰੋਟੀਆਂ ਪਕਾਉਂਦੇ, ਸਾਰਾ ਕੁਛ। ਤੇ ਇੱਧਰ ਨੂੰ ਇਹਦੀ ਨਿਕਾਸੀ ਨਿਕਲਦੀ ਹੈ। ਆ ਦਿਖਾਈਆਂ ਇਹਨੂੰ ਲਿਆ ਕੇ, ਆ ਦੇਖ ਇੱਧਰ ਨੂੰ ਨਿਕਾਸੀ ਨਿਕਲਦੀ ਆ। ਜਦੋਂ ਪਾਣੀ ਦੀ ਵਾਰੀ ਹੁੰਦੀ ਸੀ, ਜਾਂ ਟਰੈਕਟਰ ਨਾਲ ਕਰਾਹ ਪਾ ਕੇ ਉਹ ਧਰੂ ਕੇ ਸਾਰੇ ਖੇਤਾਂ 'ਚ ਪਾ ਦਿੰਦਾ। ਮੌਜ ਬਣੀ। ਆ ਬਾਂਸ ਲੱਗੇ ਆ, ਸਾਲ ਬਾਅਦ 2 ਸਾਲਾਂ ਬਾਅਦ ਬਾਂਸ ਤਿਆਰ ਹੋ ਜਾਂਦੇ, ਆਪਣੇ ਵੱਢ ਲੈਂਦਾ। ਉਹ ਬੂਟਾ ਦਿਖਾ, ਦੇਸੀ ਨਿੰਬੂ। ਇਹ ਜਿਹੜਾ ਦੇਸੀ ਨਿੰਬੂ, ਐਨ ਦੇਸੀ, ਵੀ ਭੋਰਾ ਵੀ ਰਲਾ ਹੈ ਨਹੀਂ, ਵਲੈਤੀ ਵਾਲਾ ਦੇਸੀ ਨਿੰਬੂ ਆ। ਬਹੁਤ ਸਵਾਦੀ ਇਹਦਾ ਉਹ ਬਣਦਾ, ਉਹ ਸ਼ਿਕੰਜਵੀ ਬਣਦੀ, ਅੱਜ ਕੱਲ੍ਹ ਪੀਵਾਂਗੇ। ਆ ਭੰਗ ਦੇ ਬੂਟੇ ਆਪੇ ਹੀ ਉੱਗ ਪਏ, ਅਸੀਂ ਤਾਂ ਬੀਜੇ ਨਹੀਂ। ਇਹ ਗੱਲ ਵਿੱਚ ਰਹਿਣ ਦਾ ਕਰਨ ਨੂੰ ਜੀ, ਕਿਉਂ ਜੀ ਰਾਣਾ ਸਾਹਿਬ? ਇਹ ਭੰਗ ਵਾਲੀ ਗੱਲ ਕਰਾਂ ਫੜ ਲੈਂਦਾ ਕੋਈ? ਇਹ ਗੱਲ ਰਹਿਣ ਦਿਓ, ਚਲੋ ਜੀ। ਆ ਦੇਖੋ ਜੀ, ਆ ਲੱਗੇ ਆ ਖਜੀਆਂ ਦੇ ਬੂਟੇ ਆ। ਹੁਣ ਆਹ ਦਿਖਾ ਤਾਂ ਥੋੜਾ ਜਿਹਾ ਨੇੜੇ ਕਰਕੇ ਦਿਖਾ, ਵੀ ਉਹ ਦੇਖ ਖਜੀਆਂ ਉੱਤੇ ਬਣ ਗਈਆਂ। ਲੈ ਇਹ ਉੱਤੇ ਹੀ ਪੱਕਦੀਆਂ, ਤੇ ਇਦਾਂ ਹੁੰਦੀਆਂ ਵੀ ਜਿੱਦਾਂ ਗੁੜ ਤਰ੍ਹਾਂ ਮਿੱਠੀਆਂ ਖਜੀਆਂ, ਪੋਲੀਆਂ ਉੱਤੋਂ ਪੱਕ ਕੇ ਡਿੱਗਦੀਆਂ। ਦਿਖਾਤੀ, ਲੱਗੀਆਂ ਹੋਈਆਂ ਵੀ ਦਿਖਾਤੀਆਂ। ਤੇ ਇਦਾਂ ਹੀ ਉਹ ਅੰਬ ਵੀ ਦਿਖਾ ਲੱਗੇ ਹੋਏ, ਇਧਰੋਂ ਦਿਖਾ, ਉਧਰੋਂ ਤਾਂ ਨਹੀਂ ਦਿਖੇ ਹੁਣ। ਇਹ ਅੰਬ ਦਾ ਨਾਲ ਲਾਗੇ ਬੂਟਾ ਲੱਗਾ, ਵੱਡੇ ਬੂਟੇ ਦੇ ਅੰਬ ਲੱਗੇ ਹੋਏ, ਦਿੰਦੇ। ਹਾਂ ਅੰਬ ਦਿੰਦੇ ਇੱਥੇ। ਚਲੋ
ਇਹ ਵੀ ਦੇਖ ਲੈ। ਠੀਕ ਆ, ਅਨਾਰਾਂ ਦੇ ਬੂਟੇ ਆ ਉਹ ਪਰਲੇ ਪਾਸੇ ਖਲੋਤੇ ਆ, ਇੱਕ ਆ ਵੀ ਖਲੋਤਾ। ਹੁਣ ਅੱਜ ਕੱਲ ਅਨਾਰ ਲੱਗੇ ਹੋਏ ਆ। ਆਹ ਅਨਾਰਾਂ ਦਾ ਇੱਕ ਬੂਟਾ ਆ, 4-5 ਬੂਟੇ ਉਧਰ। ਬੜੇ ਸੋਹਣੇ ਅਨਾਰ ਲੱਗਦੇ, ਮਿੱਠੇ ਅਨਾਰ ਹੈਗੇ, ਚਿੱਟੇ ਆ, ਹੈਗੇ ਮਿੱਠੇ ਆ। ਲਾ ਇਦਾਂ ਦੇ ਹੈ, ਸਰਦੀਆਂ ਨੂੰ ਲਾਲ ਹੁੰਦੇ, ਗਰਮੀਆਂ ਨੂੰ ਚਿੱਟੇ। ਤੇਰੇ ਅਨਾਰ ਆ ਭਾਈ, ਜਿੱਦਾਂ ਤੂੰ ਕਹਿਣਾ ਸੀ ਤਾਂ ਉਦਾਂ ਮੰਨਣੇ। ਇਹ ਇੱਕ ਮੌਸਮ ਦੇ ਨਾਲ ਹੁੰਦੇ ਲਾਲ ਇਹ। ਅੱਛਾ ਜੀ, ਇਹ ਲਾਲ ਵੀ ਹੋ ਜਾਂਦੇ ਆ, ਚਿੱਟੇ ਜਦੋਂ ਦਿਲ ਕਰਦਾ। ਚੌਰੀ ਕਹਿੰਦਾ ਵੀ ਲਾਲ ਕਰ ਲਈਦੇ, ਜਦੋਂ ਦਿਲ ਕਰਦਾ ਚਿੱਟੇ ਕਰ ਲਈਦੇ। ਬਰਲ ਸਾਨੂੰ ਖੁਸ਼ੀ ਹੋਈ ਹੈ। ਅੱਛਾ, ਸਰਦੀਆਂ 'ਚ ਲਾਲ ਤੇ ਗਰਮੀਆਂ 'ਚ ਚਿੱਟੇ। ਸਾਨੂੰ ਬੜੀ ਖੁਸ਼ੀ ਹੋਈ ਤੇਰਾ ਕੰਮ ਦੇਖ ਕੇ ਵੀ ਤੂੰ ਸਾਰੇ ਫਲ ਫਰੂਟ ਦੇ ਬੂਟੇ ਲਾਏ ਹੋਏ ਆ। ਨਿਆਣੇ ਵੀ ਖਾਂਦੇ, ਆਪ ਵੀ ਖਾਂਦੇ, ਚਿੜੀਆਂ ਤੋਤੇ ਵੀ ਖਾਂਦੇ, ਸਾਰਾ ਰਲ ਕੇ ਖਾਂਦੇ। ਤੇ ਇਦਾਂ ਸਾਰੇ ਜ਼ਿਮੀਂਦਾਰਾਂ ਨੂੰ ਚਾਹੀਦਾ ਵੀ 4-4 ਬੂਟੇ ਹਰ ਸ਼ਾਇਦ ਲਾਣ, ਵੀ ਇਹ ਫਲ ਫਲੂਟ ਇਦਾਂ ਹੋ ਜਾਵੇ। ਮੈਂ ਵੀ ਲਾਏ ਇਹ ਤਾਂ ਬਹੁਤ ਵਧੀਆ ਹੋਏ। ਹਾਂ, ਸਾਰੇ ਲਾ ਲੈਣ ਤੇ ਫਿਰ ਤਾਂ ਲੋੜ ਹੀ ਕੋਈ ਨਹੀਂ। ਫਿਰ ਇਹ ਕਹਿਣ ਹੀ ਨਾ ਵੀ ਰੋਜ਼ਾਂ 'ਚ ਫਰੂਟ ਮਹਿੰਗਾ ਹੋ ਗਿਆ ਜੇ ਸਾਰੇ ਲਾ ਲੈਣ। ਤੇ ਅਸੀਂ ਵੀ ਲਾ ਰਹੇ ਹਾਂ ਜੀ ਬੂਟੇ, ਮੈਂ ਵੀ ਲਾਏ ਆ, ਹੋ ਜਾਣਗੇ ਉਹ ਵੀ ਤੁਹਾਨੂੰ ਦਿਖਾਵਾਂਗੇ। ਅਸੀਂ ਸਾਡਾ ਜੀ ਅੱਜ ਤਮਾਕੂ ਜਿਹੜਾ ਅਸੀਂ ਦੱਬਿਆ ਸੀ ਵੱਢ ਕੇ, ਉਹ ਅਸੀਂ ਅੱਜ ਪੱਟ ਕੇ ਵੱਟਣ ਲੱਗੇ ਆ। ਉਹ ਵੀ ਤੁਹਾਨੂੰ ਮਾੜਾ ਜਿਹਾ ਦਿਖਾ ਦਿੰਨੇ ਆ। ਉਹ ਦਿਖਾਉਣ ਵਾਲੀ ਸ਼ਾਇਦ ਤਾਂ ਨਹੀਂ ਹੈ ਐਡੀ, ਪਰ ਉਹ ਫਸਲ ਆ, ਜਿਵੇਂ ਫਸਲ ਬਾਕੀ ਆਉਣ ਦਾ ਚਾਹ ਹੁੰਦਾ ਉਹਦਾ ਵੀ ਚਾਹ, ਚਲੋ ਤੁਹਾਨੂੰ ਦਿਖਾ ਦਿੰਨੇ ਆ ਥੋੜੀ ਜੀ। ਹੁਣ ਚਾਲੂ ਆਸ਼ਕ ਅਲੀ ਨੇ ਜੀ ਸਾਨੂੰ ਚਾਹ ਪਿਲਾਈ ਆ ਜੀ। ਅਸੀਂ ਚਾਹ ਪੀ ਕੇ ਹੁਣ ਆਪਣੇ ਘਰੇ ਜਾਵਾਂਗੇ। ਆ ਬੈਠਾ ਆਪ ਵੀ ਪੀ ਰਿਹਾ, ਇੱਧਰ ਰਾਣਾ ਸਾਹਿਬ ਵੀ ਪੀ ਰਹੇ ਤੇ ਮੈਂ ਵੀ ਪੀ ਰਿਹਾ। ਬਸ ਲਓ ਜੀ, ਇਹ ਜੀ ਬਾਬੇ ਆ ਜਾਓ, ਆ ਜਾਓ, ਆ ਜਾਓ, ਹੁਣ ਗੱਲਬਾਤ ਕਰੀਏ, ਆ ਜਾਓ। ਧਮਾਲ ਹੋ ਗਈ ਧਮਾਲ ਹੋ ਗਈ। ਉਹਨੇ ਹੋ ਗਿਆ ਸਲਾਮ ਮੁਰਜਾ। ਉਹ ਨਹੀਂ, ਉਹ ਗੱਲ ਸੁਣ, ਬਾਬੇ ਦੇ ਮਲੰਗਾ, ਅਸੀਂ ਸਲਾਮ ਨਹੀਂ ਕਰਾਣਾ ਇਹਨਾਂ ਤੋਂ, ਨਾ ਨਾ। ਹਾਂਜੀ, ਇਹ ਨਾ ਜੀ ਬਾਬੇ ਰਹਿਮੇ ਸ਼ਾਹ ਦਾ ਮੇਲਾ ਲੱਗਦਾ। ਇਹ ਤਰੀਕ ਕੀ ਹੈ ਮੇਲੇ ਦੀ? ਹਾੜ ਦੀ 15 14 15 29 28 ਵਾਲੇਕਮ ਸਲਾਮ। 15 ਹਾੜ ਨੂੰ ਜੀ ਉਹ ਬਾਬਾ ਜੀ ਰੇੜੀ ਦੇ ਉੱਤੇ ਹੀ ਬੈਠੇ ਆ। ਬਾਬੇ ਨੂੰ ਤੇ ਲਿਆਓ। ਉਹ ਬੈਠਾ ਰਹਿਣ ਤੇ ਇਹ ਬਾਬੇ ਰਹਿਮੇ ਸ਼ਾਹ ਦਾ ਲੰਗਰ ਇਕੱਠਾ ਕਰ ਰਹੇ ਜੀ ਇਹਦੇ ਤੇ ਰੇੜੀ ਦੇ ਉੱਤੇ। ਦਾਣੇ ਇਕੱਠੇ ਕਰ ਰਹੇ ਆ। ਇਹ ਮੇਲਾ ਲੱਗਦਾ ਕਿਹੜੀ ਤਰੀਕ ਨੂੰ? ਹਾੜ ਦੀ 15 16 ਨੂੰ। ਕੋਈ ਵੀ ਜ਼ਿਮੀਂਦਾਰੀ ਦੇ ਵਿੱਚ ਕੋਈ ਫਸਲ ਆਵੇ ਨਾ ਜੀ, ਤੇ ਉਹ ਇਦਾਂ ਹੀ ਚਾਅ ਚੜਦਾ, ਭਾਵੇਂ ਕੋਈ ਕਣਕ ਹੋਵੇ, ਮੱਕੀ ਹੋਵੇ, ਮੈਂ ਕਹਿੰਦਾ ਚਾਹੇ ਤਮਾਕੂ ਹੋਵੇ। ਹੈ ਤਾਂ ਇਹ ਫਸਲ ਇਦਾਂ ਦੀ, ਪਰ ਇਹ ਵੀ ਇਹਦਾ ਚਾਅ ਇਹਦਾ ਵੀ ਓਨਾ ਹੀ ਆ। ਜਿੱਦਾਂ ਬਾਕੀ ਫਸਲਾਂ ਦੇ ਵਿੱਚੋਂ ਖੈਰ ਖਰਾਦ ਕੱਢਦੇ ਆ, ਇਦਾਂ ਹੀ ਅਸੀਂ ਤਮਾਕੂ ਵੀ ਅੱਜ ਹੁਣ ਵੱਟ ਰਿਹਾ। ਬਾਬਾ ਲਸ਼ਕਰ ਤਮਾਕੂ ਵੱਟ ਰਿਹਾ। ਇਹ ਤਮਾਕੂ ਦੇ ਵਿੱਚੋਂ ਰਾਣਾ ਸਾਹਿਬ ਲਵਾਰ ਦਾ ਹਿੱਸਾ, ਤਰਖਾਨ ਦਾ ਤੇ ਨਾਈ ਦਾ, ਤੇ ਇਦਾਂ ਸਾਰੀ ਸਾਂਝ ਇਹਦੇ ਚ ਵੀ ਉਦਾਂ ਹੀ ਸਾਂਝ ਆ। ਜਿੱਦਾਂ ਕਣਕ ਦੇ ਵਿੱਚ ਸਾਂਝ ਆ, ਉਹ ਫਿਰ ਸਾਰੀਆਂ ਚੋਂ ਅਸੀਂ ਤਾਂ ਪੱਠਿਆਂ ਦੇ ਵਿੱਚ ਵੀ ਸਾਡੀ ਸਾਂਝ ਆ। ਤਮਾਕੂ ਦਰਬਾਰ ਤੇ ਨਹੀਂ ਜਾਂਦਾ। ਹਾਂ, ਤਮਾਕੂ ਦਰਬਾਰ ਤੇ ਨਹੀਂ ਭੇਜਦੇ, ਬਸ ਇਹ ਗੱਲ ਆ। ਤੇ ਬਾਕੀ ਤਾਂ ਹਰ ਸ਼ਾ ਅੱਗੇ ਪਿੱਛੇ ਦੇਈਦੀ ਆ। ਹੁਣ ਜਿਵੇਂ ਦਾਣੇ ਮਸੀਤ ਨੂੰ, ਦੁੱਧ ਮਸੀਤ ਨੂੰ ਦੇਈਦਾ, ਦਰਬਾਰ ਨੂੰ। ਤੇ ਤਮਾਕੂ ਇਦਾਂ ਦੀ ਸ਼ੈ ਨਹੀਂ, ਕੋਈ ਏਡੀ ਚੰਗੀ ਸ਼ੈ ਨਹੀਂ ਹੈ, ਪਰ ਅਸੀਂ ਤਾਂ ਉਹ ਕਿਵੇਂ ਇੱਕ ਫਸਲ ਆ, ਫਸਲ ਦੇ ਤੌਰ ਤੇ ਬੀਜੀ ਦਾ ਗਾਹਾਂ, ਫਿਰ ਇਹ ਵੇਚ ਬੂਚ, ਪਰ ਅਸੀਂ ਤਾਂ ਵੇਚਦੇ ਨਹੀਂ, ਅਸੀਂ ਤਾਂ ਘਰ ਜੋਗਾ ਹੀ ਬੀਜੀ ਦਾ। ਇੱਥੇ ਫਿਰ ਡੇਰੇ ਦੇ ਉੱਤੇ ਕੋਈ 100 ਸਿਆਣੇ ਕਹਿੰਦੇ ਆ ਵੀ ਹੁੱਕਾ ਮੁਖਤ ਦੀ ਪਰੇ ਹੁੰਦਾ, ਤਾਂ ਕਰਕੇ ਧਰਨਾ ਪੈਂਦਾ ਵੇ ਘਰ ਗੱਡੀ ਦਾ। ਇੱਕ ਫੇਰਾ ਵੱਟ ਝਾੜੀ ਆ। ਅੱਛਾ, ਇਹ ਹੁਣ ਤਮਾਕੂ ਦੀ ਅਸੀਂ ਟੋਇਆ ਤੇ ਕੱਢਿਆ, ਤੁਹਾਨੂੰ ਟੋਇਆ ਵੀ ਵਿਖਾ ਦਿੰਨੇ ਆ। ਟੋਏ 'ਚ ਦੱਬਿਆ ਸੀ, 8 ਦਿਨ ਹੋ ਗਏ ਦੱਬ ਕੇ, ਤੇ ਅੱਜ ਕੱਢਿਆ। ਤੇ ਹੁਣ ਜਿਵੇਂ ਜਿਵੇਂ ਕੱਢਿਆ ਤੇ ਉਹ ਵੱਟ ਕੇ ਤੇ ਖਬੜੀਆਂ ਬਣਾਈ ਜਾਂਦੇ ਆ। ਬਾਬੇ ਲਸ਼ਕਰ ਨਾਲ ਵੀ ਤੁਹਾਡੀ ਗੱਲ ਕਰਾਨੇ, ਤੁਸੀਂ ਕਹੋਗੇ ਬਾਬੇ ਨੂੰ ਹੇਠ ਬਾਇਆ, ਆਪ ਉੱਤੇ ਬੈਠੇ ਆ। ਉਹ ਬਾਬੇ ਦੀ ਮਜਬੂਰੀ ਆ, ਉੱਤੇ ਬਹਿ ਕੇ ਤਮਾਕੂ ਵੱਟ ਨਹੀਂ ਹੁੰਦਾ, ਤੇ ਇਹ ਕਾਰੀਗਰ ਦਾ ਕੰਮ ਹੁੰਦਾ। ਹੁਣ ਮੈਂ ਤਾਂ ਵੱਟ ਨਹੀਂ ਸਕਦਾ, ਕੋਈ ਵੀ ਅੱਜ ਕੱਲ ਦਾ ਮੁੰਡਾ ਨਹੀਂ ਵੱਟ ਸਕਦਾ। ਪੁਰਾਣੇ ਬਾਬੇ ਹੀ ਵੱਟਦੇ ਆ, ਤੇ ਉਹਨਾਂ ਨੂੰ ਪਤਾ ਵੀ ਕਿਵੇਂ ਇਹ ਵੱਟੀ ਦਾ, ਉਹਨਾਂ ਦਾ ਕੰਮ ਹੈ। ਉਹ ਤਾਂ ਹੇਠ ਬੈਠਾ, ਹੇਠ ਬਹਿ ਕੇ ਵੱਟ ਹੁੰਦਾ, ਤੇ ਉਹ ਤਮਾਕੂ। ਤੇ ਉਹ ਲਸ਼ਕਰ ਆ ਸਪੀਕਰ ਇੱਕ ਮਿੰਟ ਫੜ, ਇੱਕ ਮਿੰਟ ਤਮਾਕੂ ਛੱਡ ਦੇ, ਸਪੀਕਰ ਫੜ। ਇੱਥੇ ਭਾਵੇਂ ਤੂੰ ਉੱਤੇ ਹੀ ਆ ਜਾ 2 ਮਿੰਟ। ਤਮਾਕੂ ਜੀ ਇਹ ਅਸੀਂ ਅੱਜ ਅੱਧਾ ਕੱਢਿਆ, ਤੂੰ ਮੇਰੇ ਅੱਗੇ ਆ ਗਿਆ। ਅੱਜ ਅੱਧਾ ਕੱਢਿਆ, ਫਿਰ ਅੱਗੇ ਆ ਗਿਆ। ਅੱਜ ਅਸੀਂ ਅੱਧਾ ਕੱਢਿਆ, ਵੱਟ ਲਿਆ, ਹੁਣ ਸਵੇਰੇ ਫਿਰ ਅੱਧਾ ਕੱਢਾਂਗੇ। ਬੈਠ ਜਾ ਇੱਥੇ, ਸਰਾਣੇ ਵਾਲੇ ਪਾਸੇ। ਨਹੀਂ ਤੂੰ ਵੱਡਾ ਚਿੱਟੀ ਦਾੜੀ, ਇੱਥੇ ਆ ਜਾ। ਤੇਰੇ ਮੇਰੇ ਚ ਕਿਹੜਾ ਫਰਕ ਹੈ? ਬਮਾਨੇ ਚ ਫਰਕ ਨਹੀਂ, ਬੜਾ ਫਰਕ ਆ। ਤੂੰ 85 ਦਾ, ਮੈਂ 15 ਸਾਲਾਂ ਦਾ। ਉਹ ਠੀਕ ਹੈ। ਅੱਛਾ ਜੀ, ਇਹ
ਅਸੀਂ ਅੱਧਾ ਟੋਇਆ ਕੱਢਿਆ ਤੇ ਕੱਟ ਕੇ ਨਾ ਪੱਟ ਕੇ ਤੇ ਅਸੀਂ ਵੱਟ ਲਿਆ। ਉਹ ਵਜ੍ਹਾ ਇਹ ਵੀ ਜੇ ਸਾਰਾ ਟੋਇਆ ਪੱਟ ਲੈਂਦੇ ਸਾਰਾ ਵੱਟਿਆ ਨਹੀਂ ਜਾਣਾ ਸੀ, ਉਹ ਖੇ ਖਰਾਬ ਹੋ ਜਾਣਾ ਸੀ। ਖੇ ਖਰਾਬ ਹੋ ਹਾਂ, ਅੱਧ ਪਚੱਦਾ ਅਸੀਂ ਪੱਟ ਕੇ ਤੇ ਉਹ ਵੱਟ ਲਿਆ ਜਿੰਨਾ ਕੁ ਵੱਟ ਹੋਇਆ। ਦੁਪਹਿਰਾ ਟਿਕਿਆ ਹੋਇਆ। ਇਹ ਜ਼ਿਮੀਂਦਾਰੇ ਦੇ ਕਈ ਕੰਮ ਐਸੇ ਹੁੰਦੇ ਆ ਜਿਹੜੇ ਬਾਹਰ ਧੁੱਪੇ ਹੁੰਦੇ ਆ, ਕਈ ਕੰਮ ਐਸੇ ਹੁੰਦੇ ਆ ਵੀ ਜਿਹੜੇ ਇੱਕ ਥਾਂ ਤੇ ਬਹਿ ਕੇ ਛਾਵੇਂ ਵੀ ਹੋ ਜਾਂਦੇ ਦੁਪਹਿਰ ਨੂੰ। ਨਾਲੇ ਗੱਲਾਂ ਬਾਤਾਂ ਹੁੰਦੀਆਂ, ਸ਼ੁਗਲ ਮੇਲਾ ਤੇ ਨਾਲੇ ਕੰਮ ਹੋਈ ਜਾਂਦਾ। ਹੁਣ ਜਿੱਦਾਂ ਇਹ ਕੰਮ ਆ ਵੀ ਅੱਜ ਨਾਲੇ ਗੱਲਾਂ ਬਾਤਾਂ ਹੋਈਆਂ, ਖਾਦਾ ਪੀਤਾ, ਜਲੇਬੀਆਂ, ਚਾਹ ਵੀ ਅਸੀਂ ਖਾਧੀ, ਬਿਲਕੁਲ ਬਿਲਕੁਲ, ਤੇ ਨਾਲੇ ਅਸੀਂ ਤਮਾਕੂ ਵੱਟ ਲਿਆ। ਤਮਾਕੂ ਵੱਟ ਲਿਆ। ਹਾਂ, ਇਹ ਹੋਰ ਬੰਦੇ ਵੀ ਵੰਗਾਰੇ ਹੋਏ ਸੀਗੇ, ਉਹ ਫਿਰ ਵੱਟ ਕੇ ਚਲੇ ਗਏ। ਇਹ ਕੰਮ ਬੜਾ ਔਖਾ, ਦੇਖਣ 'ਚ ਤੁਹਾਨੂੰ ਸੌਖਾ ਲੱਗਦਾ। ਤੇ ਅੱਧਾ ਕੁ ਪੱਟ ਕੇ ਵੱਟ ਲਿਆ, ਅੱਧਾ ਹੁਣ ਸਵੇਰੇ ਅਸੀਂ ਪੱਟ ਕੇ ਵੱਟਾਂਗੇ। ਤੇ ਬਾਬੇ ਲਸ਼ਕਰ ਨੂੰ ਪੁੱਛਦੇ ਆਂ ਵੀ ਇਸ ਫਸਲ ਦੇ ਬਾਰੇ 'ਚ ਕੀ ਜਾਣਦਾ ਤੂੰ, ਕੀ ਗੱਲਬਾਤ ਆ? ਅਸੀਂ ਜੀ ਇਹ ਜਾਣਦੇ ਆ ਪੁੱਠਾ ਫੜਿਆ ਹੈ ਤੂੰ, ਇੱਥੇ ਫੜ। ਇਹਦੀ ਚੰਗੀ ਜ਼ਮੀਨ ਬਣਾ ਕੇ ਤਮਾਕੂ ਦੀ ਇੱਥੇ ਰੱਖ। ਇੱਥੇ ਤਮਾਕੂ ਦੀ ਚੰਗੀ ਜ਼ਮੀਨ ਬਣਾ ਕੇ ਤਿਆਰ ਕਰਕੇ ਖਾਲੀਆਂ ਕੱਢ ਕੇ ਤੇ ਇਹ ਤਮਾਕੂ ਲਾਣਾ ਹੁੰਦਾ ਹੈ। ਇਹ 6 ਮਹੀਨਿਆਂ ਦੀ ਫਸਲ ਇਕੱਤੇ 'ਚ ਲਾਇਆ ਸੀ ਤੇ ਹੁਣ ਅਸੀਂ ਆ ਕੇ ਵੱਢਿਆ ਇਹਨੂੰ। ਇਹਦੀ ਬੜੀ ਮਿਹਨਤ ਹੁੰਦੀ ਹੈ। ਇਹਦੇ ਬਾਕੀ ਕੰਮਾਂ ਨੂੰ ਛੱਡ ਕੇ ਜਿਹੜੀ ਇਹਦੀ ਕੱਚੇ ਤੋੜਨੇ ਹੁੰਦੇ ਨੇ ਨਾ, ਇਹ ਬਹੁਤ ਔਖੇ ਹੁੰਦੇ। ਹਰ ਪੱਤੇ ਦੇ ਮੋਢੀ 'ਚ ਤੋੜਨਾ ਹੁੰਦਾ। ਇਹ ਕੱਚਾ ਕਹਿੰਦਾ ਜੀ, ਜਿਹੜਾ ਕੋਈ ਕੁੰਬਲ ਫੁੱਟ ਪੈਂਦੀ ਆ ਨਾ, ਇੱਕ ਤਾਂ ਤਮਾਕੂ ਦਾ ਸਿੱਧਾ ਡੰਡਾ, ਉਹਦੇ ਨਾਲ ਜਿਹੜੇ ਪੱਤੇ ਆ ਨਾ ਵੱਡੇ ਵੱਡੇ, ਉਹ ਪੱਤੇ ਰੱਖਣੇ ਹੁੰਦੇ ਆ। ਹੋਰ ਕੋਈ ਕੁੰਬਲ ਫੁੱਟੇ ਨਾ, ਉਹਨੂੰ ਭੰਨ ਦਿੰਦੇ ਆ, ਉਹਨੂੰ ਕਹਿੰਦੇ ਕੱਚੇ। ਅੱਗੇ ਚੱਲ। ਉਹ ਕੱਚੇ ਅਸੀਂ 5 ਵਾਰੀ 4 ਵਾਰੀ 6 ਵਾਰੀ ਵੀ ਤੋੜਨੇ ਪਾ ਜਾਂਦੇ ਨੇ। ਤੇ ਇਹਦੇ ਸਿੱਟ ਇੱਕ। ਉਹ ਜ਼ਿਆਦੇ ਕੱਚੇ ਤੋੜੀਏ ਤਾਂ ਫਿਰ ਤਮਾਕੂ ਚੰਗਾ ਪੱਕ ਜਾਂਦਾ ਹੈ। ਹਾਂ, ਤਮਾਕੂ ਉਦੋਂ ਪੱਕਦਾ ਜਦੋਂ ਇਹਦਾ ਬੂਟਾ ਵੱਢੀਏ ਨਾ ਤਾਂ ਡੰਡੇ ਦੇ ਵਿੱਚ ਜ਼ਰਦਿਆਈ ਹੋਵੇ, ਹਾਂ, ਖੱਟੀ ਹਲਦੀ ਦੇ ਰੰਗ ਦੀ, ਬਾਬਾ ਜੀ ਤਾਂ ਕਹਿ ਰਹੇ- ਤਮਾਕੂ ਪੱਕਦਾ ਹੈ। ਬਾਬਾ ਜੀ ਕਹਿੰਦੇ ਆ ਵੀ ਤਮਾਕੂ ਪੱਕਣ ਦੀ ਨਿਸ਼ਾਨੀ ਇਹ ਵੀ ਜਦੋਂ ਡੰਡੇ ਨੂੰ ਦਾਤਰੀ ਨਾਲ ਵੱਢਣਾ, ਦਾਤਰੀ ਨੂੰ ਹਲਦੀ ਲੱਗ ਜੇ ਪੀਲੇ ਰੰਗ ਦੀ, ਪੀਲੇ ਤੇ ਰੰਗ ਸਮਝੋ ਤਮਾਕੂ ਪੱਕ ਗਿਆ। ਪੱਕ ਗਿਆ। ਹੁਣ ਮੈਂ ਵੱਢਿਆ ਹੈ ਤੇ ਬਿਲਕੁਲ ਹੀ ਹਲਦੀ ਰੰਗਾ ਰੰਗ ਸੀ ਇਹਦਾ ਡੰਡੇ ਦਾ। ਜਿੱਦਾਂ ਖਰਬੂਜੇ ਦੀਆਂ ਨਿਸ਼ਾਨੀਆਂ ਨਾ ਪੱਕਣ ਦੀਆਂ, ਹਾਂ। ਵੀ ਖਰਬੂਜਾ ਨਹੀਂ ਦੁਆਣਾ, ਵੀ ਦੁਆਣਾ ਦੀ ਜਿਹੜੀ ਡੰਡੀ ਆ ਨਾ, ਡੰਡੀ ਉਹਦੇ ਨਾਲ ਸੁੱਕ ਜਾਂਦੀ ਆ, ਪੀਲੀ ਹੋ ਜਾਂਦੀ ਪੀਲੀ ਹੋ ਹੈ। ਜਾਂਦੀ, ਦੁਆਣੇ ਦਾ ਇੱਕ ਤਾਂ- ਸਾਈਡ ਪੀਲੀ ਹੋ ਜੂਗੀ, ਤਾਂ ਦੁਆਣਾ ਦੁਆਣੇ ਨੂੰ ਪੱਕਦਾ ਇਹ ਠੰਗੋਰੋਗੇ, ਦੁਆਣਾ ਪੋਲਾ ਹੋਊਗਾ। ਹਾਂ। ਇਹ ਦੋ ਤਿੰਨ ਗੱਲਾਂ ਦੁਆਣੇ ਪੱਕੇ ਦੀਆਂ। ਪੱਕੇ ਦੀ ਵੱਡੀ ਨਿਸ਼ਾਨੀ ਵੀ ਉਹ ਖੜਕਾ ਜ਼ਿਆਦਾ ਕਰੇਗਾ ਜਿਹੜਾ ਪੱਕਾ ਹੈ। ਆਪਾਂ ਹੁਣ ਦੁਆਣੇ ਵਾਲ ਤੁਰ ਪਏ। ਗੱਲ ਹਾਂ, ਤਮਾਕੂ। ਅੱਛਾ, ਇਹਨੂੰ ਵੱਢ ਕੇ ਅਸੀਂ ਜਨਾਬ ਤਰਾਏ ਦੁੱਪਾਂ ਲਵਾ ਕੇ ਤੇ ਇਹਦਾ ਅਸੀਂ ਟੋਆ ਪਟਿਆ। ਟੋਆ ਪੱਟ ਕੇ ਇਹਨੂੰ ਥੱਬੀਆਂ ਬਣਾ ਕੇ ਇਹਨੂੰ ਪੂਰਿਆ ਅਸੀਂ। ਪੂਰ ਕੇ ਆ ਤਮਾਕੂ ਦਾ ਡੰਡਾ, ਡੰਡਿਆ ਸੇਤ ਪੱਤੇ ਅਸੀਂ ਪੂਰਤਾ ਸੀ, ਦਫਨਾਤਾ ਸੀ, ਤੇ ਅੱਜ ਅਸੀਂ ਪਟਿਆ। ਤੇ ਆ ਹੇਠਲੇ ਪਾਸੋਂ ਵੱਢਿਆ ਹੈ। ਐਡਾ ਕੱਦ ਆ, ਐਤਕੀ ਕੱਦ ਕਹਿ ਲਓ ਵੀ ਛੋਟਾ ਹੈ ਤਾਂ ਬੰਦੇ ਜਿੱਡਾ ਹੋ ਜਾਂਦਾ। ਤੇ ਜਿਹੜਾ ਤਮਾਕੂ ਸਿਲਗਟਾਂ 'ਚ ਪੈਂਦਾ, ਉਹ ਤਮਾਕੂ ਦਾ ਕੱਦ ਨਿੱਕਾ ਨਿੱਕਾ ਹੁੰਦਾ। ਹਾਂ, ਵਗਾਈ ਆ ਕੋਈ। ਅਸੀਂ ਇਹਨੂੰ ਟੋਏ ਦੇ ਵਿੱਚ 9 ਦਿਨ ਰੱਖਿਆ। ਅੱਜ 9ਵੇਂ ਦਿਨ ਕੱਢਿਆ। ਬੰਦੇ ਲੈਂਦੇ ਸੀ 2-4, ਅਸੀਂ ਇਹ ਵੱਟਿਆ। ਵੱਢ ਕੇ ਕਿੰਨੇ ਦਿਨ ਸੁਕਾਇਆ? ਵੱਢ ਕੇ 3 ਦਿਨ ਸੁਕਾਇਆ ਧੁੱਪ ਤੇ। ਅੱਛਾ, ਤੇ 3 ਦਿਨ ਸੁਕਾ ਕੇ ਫਿਰ ਅਸੀਂ ਟੋਆ ਇਹ ਜੀ ਪਟਿਆ। ਆਪਣਾ ਆਪਣਾ ਹਿਸਾਬ ਹੁੰਦਾ। ਬਾਜੇ ਬੰਦੇ 7-7 ਦਿਨ ਸੁਕਾਉਂਦੇ ਆ, ਫਿਰ ਬਾਅਦ ਦੇ ਵਿੱਚ ਤਮਾਕੂ ਸੁਕਾਣਾ। ਜਦੋਂ ਟੋਏ 'ਚ ਦੱਬਣਾ, ਇਹ ਵੱਤਰ ਫੜ ਜਾਂਦਾ। ਜ਼ਿਆਦਾ ਸੁਕਾਈਏ ਤੇ ਫਿਰ ਇਹ ਵਾਤਰ ਨਹੀਂ ਫੜਦਾ। ਫਿਰ ਕਈ ਬੰਦੇ ਇਹੋ ਜਿਹੇ ਪੁੱਠੇ ਕੰਮ ਕਰਦੇ ਆ, ਤਮਾਕੂ ਨੂੰ ਕੌੜਾ ਕਰਨ ਵਾਸਤੇ ਜਦੋਂ ਟੋਏ 'ਚ ਦੱਬਦੇ ਆ ਨਾ, ਵਿੱਚ ਅੱਕ ਦੇ ਪੱਤੇ ਦੱਬ ਦਿੰਦੇ, ਬਾਜੇ ਉੱਤੇ ਖਾਦ ਸਿੱਟ ਖਾਦ ਦਿੰਦੇ ਸਿੱਟ ਆ ਦਿੰਦੇ। ਵੀ ਪੀਣਾ ਤਮਾਕੂ ਆ। ਐਵੇਂ ਕਾਹਨੂੰ ਪੁੱਠੇ ਕੰਮ। ਪੁੱਠੇ ਕੰਮ ਕਾਹਨੂੰ ਕਰਨੇ? ਅਸੀਂ ਕੋਈ ਦੇ ਵਿੱਚ ਕੋਈ ਸ਼ਾਇ ਨਹੀਂ ਪਾਈ, ਹਾਂ, ਅਸੀਂ ਕੋਈ ਸ਼ੈ ਨਹੀਂ ਕੋਈ ਪਾਈ। ਸ਼ਾਇ ਨਹੀਂ ਪਾਈ। ਅਸੀਂ ਇਹਦੇ ਵਿੱਚ ਵੱਢ ਕੇ ਸੁਕਾ ਕੇ 3 ਦੁੱਪਾਂ ਲਵਾ ਕੇ ਅਸੀਂ ਇਹਨੂੰ ਟੋਏ ਦੇ ਵਿੱਚ ਰੱਖ ਦਿੱਤਾ। ਹਾਂਜੀ, ਉੱਤੇ ਇਹਨੂੰ ਕੱਪੜਾ ਦੇ ਕੇ ਗਾਰਾ ਬਣਾ ਕੇ ਇਹਨੂੰ ਲਿੰਬ ਦਿੱਤਾ। ਹਾਂ। 9 ਦਿਨ ਟੋਏ 'ਚ ਪਿਆ ਰਿਹਾ। ਅੱਜ 9ਵੇਂ ਦਿਨ ਅਸੀਂ ਇਹ ਕੱਢਿਆ। ਕਿੰਨੀ ਸਰਵਿਸ ਹੋ ਗਈ ਤੇਰੀ? ਸਰਵਿਸ ਮੇਰੀ ਤਾਂ ਹੋ ਗਈ 60-65 ਸਾਲ। ਤਮਾਕੂ ਗੜਦੇ ਆ, ਵੜਦੇ ਆ, ਪੜਦੇ ਹਰ ਆ। ਸਾਲ ਕੱਢਨੇ ਆ, ਹਰ ਸਾਲ। ਇਹ ਨਹੀਂ ਵੀ ਅੱਜ ਐਤਕੀ ਇਹਦੀ ਕੱਢਿਆ। ਵਟਾਈ ਜਿਹੜੀ ਆ ਉਹ ਕਿੰਨੀ ਆ? ਵਟਾਈ ਇਹਦੀ ਅੱਗੇ ਤੋਂ ਹੁੰਦੇ ਅਸੀਂ 21ਵਾਂ ਹਿੱਸਾ। 21ਵਾਂ ਹਿੱਸਾ। 21ਵਾਂ ਹਿੱਸਾ ਹੁਣ ਹੁਣ ਚੱਲਦਾ ਪਿਆ 14ਵਾਂ 15ਵਾਂ ਹਿੱਸਾ। ਓਏ ਹੋਏ, ਬਹੁਤ ਮਹਿੰਗਾਈ ਹੋ ਗਈ। ਹਾਂ, ਇਹ ਜੀ 14ਵਾਂ ਹਿੱਸਾ ਇੰਜ ਆ ਵੀ ਤੇ 13 ਖਬੜੀਆਂ ਵੱਟ ਕੇ ਤੇ 14ਵੀਂ ਖਬੜੀ ਉਹਨਾਂ ਨੇ ਲੈ ਜਾਣੀ। ਵਟਣ ਵਾਲੇ 14ਵੀਂ ਖਬੜੀ ਲੈਣੀ। 14ਵੀਂ ਖਬੜੀ 14ਵਾਂ। ਅੱਗੇ 21ਵਾਂ ਹਿੱਸਾ ਹੁੰਦਾ ਸੀਗਾ ਵੀ 20 ਖਬੜੀਆਂ ਵੱਟ ਕੇ ਤੇ 21ਵੀਂ ਖਬੜੀ ਉਹ ਲੈ 21ਵੀਂ ਜਾਂਦੇ। ਖਬੜੀ ਵਟਣ ਵਾਲੇ ਲੈਂਦੇ ਸੀ। ਅੱਛਾ, ਹੁਣ ਮਹਿੰਗਾਈ ਦੇ ਦੌਰੇ 'ਚ ਆ ਕੇ ਹੁਣ 14ਵੀਂ 15ਵੀਂ ਖਬੜੀ ਦਿੰਦੇ ਆ ਵਟਣ ਵਾਲਿਆਂ ਨੂੰ। ਤੇ ਅਸੀਂ ਹੁਣ 4 ਬੰਦੇ ਸਵੇਰ ਦੇ ਲੱਗੇ ਹੋਏ ਸੀ। ਹੁਣ ਅਸੀਂ ਵੱਟ ਕੇ ਵਿਹਲੇ ਹੋਏ ਆ। ਉਹ ਬਾਕੀ ਦੇ ਵਾਗੇ ਨੇ, ਮੈਂ ਇੱਥੇ ਬੈਠਾ। ਤਮਾਕੂ ਕਿਵੇਂ ਦਾ ਨਿਕਲਿਆ ਤੇਰਾ? ਤਮਾਕੂ ਬਹੁਤ ਚੰਗਾ ਨਿਕਲਿਆ। ਰੰਗ ਵੀ ਇਹਦਾ ਚੰਗਾ ਹੈ, ਵੱਟ ਵੀ ਇਹਨੇ ਚੰਗਾ ਲਿਆ ਹੈ।
ਖੱਬਰ ਸਾਡਾ ਇੱਕ ਨਹੀਂ ਟੁੱਟਿਆ। ਰੇਟ ਕੀ ਚੱਲ ਰਿਹਾ ਅੱਜ ਕੱਲ ਤਮਾਕੂ? ਰੇਟ ਅੱਜ ਕੱਲ 1000 ਰੁਪਏ ਤੋਂ ਲੈ ਕੇ 1400 ਤਾਈਂ ਕਿਲੋ ਕਿਲੋ। 1400 ਰੁਪਏ ਕਿਲੋ ਆ ਜੀ। 1000 ਵਾਲੀ ਗੱਲ ਤਾਂ ਕੂੜਾ, ਹੁਣ 1400 ਨੂੰ ਲੱਭ ਰਿਹਾ ਹਾਂਜੀ। ਜਿਹੜਾ ਚੰਗਾ ਤਮਾਕੂ, ਚੰਗਾ ਦੇਸੀ ਤਮਾਕੂ। ਤਮਾਕੂ ਆ। 50-55 ਹਜ਼ਾਰ ਰੁਪਏ ਮਣ। ਬਾਜੇ ਬੰਦੇ ਵਿੱਚ ਬਲਖੀ ਦਾ ਪੱਤਾ ਲਾ ਦਿੰਦੇ ਆ, ਉਹ ਜ਼ੁਲਮ ਕਰਦੇ ਆ। ਬਲਖੀ ਦਾ ਪੱਤਾ 2 ਸੂਟੇ ਲਾਓ ਤੇ ਸੰਗ ਰੁਕ ਜਾਂਦਾ। ਪਨੀਰੀਆਂ ਮੁਖਤਲਿਫ ਹਨ ਤਮਾਕੂ ਦੀਆਂ। ਤਮਾਕੂ ਚੰਗਾ ਮਾੜਾ ਨਿਕਲਦਾ ਜ਼ਮੀਨ ਦੇ ਸਿਰ ਤੇ। ਚੰਗਾ ਤਮਾਕੂ ਜ਼ਮੀਨ ਦੇ ਸਿਰ ਤੇ ਨਿਕਲਦਾ। ਜਿਹੜੀ ਜ਼ਮੀਨ ਮੰਨ ਜਾਵੇ ਨਾ ਤਮਾਕੂ ਨੂੰ, ਉਹਦੇ ਵਿੱਚ ਚੰਗਾ ਨਿਕਲਦਾ। ਆਮ ਤਮਾਕੂ ਪੂਰੇ ਰਹਿੰਦੇ, ਜ਼ਿਆਦਾ ਕੌੜੇ ਨਹੀਂ ਹੁੰਦੇ। ਇਹਦੇ 'ਚ ਜੀ ਇਹ ਵੀ ਇੱਕ ਜ਼ਮੀਨ ਦੇ ਵਿੱਚ ਤੁਸੀਂ ਗੱਡੀ ਰੱਖੋ ਨਾ, ਬਾਰ-ਬਾਰ ਇੱਕੋ ਫਸਲ ਗੱਡੀ ਰੱਖੋ, ਉਹ ਫਸਲ ਦਾ ਸਾਹ ਸੱਤ ਨਹੀਂ ਰਹਿੰਦਾ। ਸਾਹ ਸੱਤ ਤਮਾਕੂ ਨਹੀਂ ਦੀ ਵੀ ਰਹਿੰਦਾ। ਜਗ੍ਹਾ ਬਦਲਣੀ ਚਾਹੀਦੀ ਹੈ, ਜਿੱਦਾਂ ਵੀ ਸਬਜ਼ੀਆਂ ਦੀ ਬਦਲਾਉਣੀ ਬਦਲਣੀ ਚਾਹੀਦੀ ਹੈ। ਨਹੀਂ ਮਹਿਰਾ ਹਲਕੀ ਮਹਿਰਾ। ਹਾਂ, ਮਹਿਰਾ ਜ਼ਮੀਨ ਇਹਦੇ ਵਾਸਤੇ ਹਲਕੀ ਚੰਗੀ। ਦਾ ਵੀ ਫਰਕ ਬੜਾ ਹੁੰਦਾ। ਮਹਿਰਾ ਕਿਹਨੂੰ ਸਾਦੇ? ਹੌਲੀ ਜ਼ਮੀਨ ਨੂੰ। ਲੈ, ਮਹਿਰਾ ਤਾਂ ਚੰਗੀ ਜ਼ਮੀਨ ਨੂੰ ਸਾਦੇ, ਹੌਲੀ ਨਹੀਂ ਸਾਦੇ। ਹਾਂ ਮਹਿਰਾ ਉਹਦੇ ਚ ਜਿਹਦੇ ਚ ਰੇਤ ਤੇ ਮਿੱਟੀ ਬਰਾਬਰ ਜੇ ਚ। ਹਾਂ। ਹਲਕੀ ਮਹਿਰਾ ਉਹ ਆ ਜਿਹਦੇ ਚ ਰੇਤ ਜ਼ਿਆਦਾ ਵਾ ਤੇ ਜਿਹੜੀ ਇੱਕ ਪੱਕੀ। ਤੇ ਇਹਦਾ ਜੀ ਥੋੜਾ ਜਿਹਾ ਨਸਲਾਂ ਦਾ ਫਰਕ ਇਹ ਹੁੰਦਾ, ਪੱਤੇ ਤੋਂ ਪਤਾ ਲੱਗਦਾ। ਪੱਤਾ ਕਿਸੇ ਦਾ ਨੋਕਦਾਰ ਆ, ਕਿਸੇ ਦਾ ਚੌੜਾ। ਬਾਕੀ ਇਹ ਤਮਾਕੂ ਨਾ ਅਸੀਂ ਮੰਗਾਇਆ ਸੀ ਬਹੁਤ ਦੂਰੋਂ। ਇਹਦਾ ਪੱਤੇ ਦਾ ਰੰਗ ਹੁੰਦਾ ਪਿਲਕ ਦੇ ਵਿੱਚ, ਥੋੜਾ ਜਿਹਾ ਪੀਲੇ ਰੰਗ ਦਾ, ਬਹੁਤਾ ਹਰਿਆਈ ਦੇ ਵਿੱਚ ਨਹੀਂ, ਪਿਲਕ ਰੰਗ 'ਚ ਹੁੰਦਾ ਤੇ ਕੱਦ ਬੜਾ ਹੁੰਦਾ, ਚੌੜਾ ਪੱਤਾ ਹੁੰਦਾ। ਸਲੀਮ ਇਹਨੂੰ ਆਵਾਜ਼ ਮਾਰ ਕੇ ਉਹਨਾਂ ਸਾਧ, ਮੈਂ ਗੱਲ ਕਰਦਾ, ਤੂੰ ਸਾਧ ਉਹਨੂੰ। ਅੱਛਾ, ਇੱਕ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਅੱਖ ਰੱਖਦੇ ਆ, ਤੇ ਕੋਈ ਗੁਲਾਬ ਗਲੂਬ ਰੱਖਣ ਦਾ ਨਹੀਂ ਕਦੇ ਦੇਣ? ਗਲਾ ਉਹੀ ਤਾਂ ਮੈਂ ਕਹਿ ਰਿਹਾ ਵੀ ਦੇਸੀ ਘਿਓ ਛਿੜਕ ਦਿਆ ਕਰਨ, ਖਾਦ ਜੋ ਛਿੜਕਦੇ ਆ। ਹਾਂ, ਤੇ ਬਸ ਐਵੇਂ ਲੋਕ ਟੁੱਟ ਕੇ ਮਾਰਦੇ ਆ ਜੀ। ਐਵੇਂ ਟੁੱਟ ਕੇ ਮਾਰ ਹਾਂ, ਜਾਂਦੇ। ਬਾਕੀ ਤਮਾਕੂ ਦੀ ਗੱਲ ਕੈਮਰੇ ਅੱਗੇ ਕਰਨੀ ਕੋਈ ਚੰਗੀ ਗੱਲ ਨਹੀਂ, ਪਰ ਇਹ ਕਰਨੀ ਪੈਂਦੀ ਆ। ਇਹ ਫਸਲ ਆ। ਚਾਚੇ ਲਸ਼ਕਰ ਨੇ ਵੀ ਕਿਹਾ ਵੀ ਮੇਰੇ ਤੰਬਾਕੂ ਦੀ ਗੱਲ ਜ਼ਰੂਰ ਕਰੋ। ਹਾਂਜੀ ਇੱਥੇ ਹਾਂਜੀ। ਹੁਣ ਬੰਦੇ ਜੀ ਤਮਾਕੂ ਦੇ ਬਾਰੇ 'ਚ ਏਡਾ ਜਾਣਦੇ ਨਹੀਂ, ਉਹ ਬਹਿ ਜਾਣਗੇ ਆਪੇ ਇਹਨਾਂ ਨੂੰ। ਉਹ ਹੁਣ ਵਾਲੇਕੁਮ ਸਲਾਮ। ਹੁਣ ਤਮਾਕੂ ਦੇ ਬਾਰੇ 'ਚ ਬੰਦੇ ਏਡਾ ਜਾਣਦੇ ਨਹੀਂ। ਤੇ ਅੱਜ ਕੱਲ ਦੇ ਮੁੰਡੇ ਮੁੰਡੇ ਗਾਹਾਂ ਹੁੱਕਾ ਛੱਡ ਕੇ ਸਿਲਕਟਾਂ ਪੀਂਦੇ ਆ। ਤੇ ਇਹ ਕੰਮ ਸਸਤਾ ਸੀਗਾ ਵੀ ਇੱਕ ਵਾਰੀ ਧਰਿਆ, ਸ਼ਾਮ ਤੱਕ 50 ਬੰਦੇ ਪੀਂਦੇ ਰਹਿਣ, ਫਰਕ ਕੋਈ ਨਹੀਂ ਪੈਂਦਾ। ਨਾਲੇ ਧੂੰਆਂ ਪਾਣੀ ਦੇ ਵਿੱਚ ਹੋ ਕੇ ਆਉਂਦਾ। ਜਿਹੜਾ ਹੁਣ ਚੱਲ ਰਿਹਾ ਸਿਲਕਟਾਂ ਦਾ ਦੌਰ, ਉਹ ਨਿਰੀ ਜ਼ਹਿਰ ਆ, ਉਹ ਨਹੀਂ ਪੀਣੀਆਂ ਚਾਹੀਦੀਆਂ।